ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ, ਕੀ ਹਾਲ ਹੈ? ਠੀਕ ਹੋ? ਸਦਾ ਸਲਾਮਤ ਰਹੋ। ਚਲਿਏ ਫਿਰ ਅੱਜ ਦੀ ਗੇੜੀ ਮਾਰੀਏ। ਆ ਜਾਓ ਮੇਰੇ ਨਾਲ, ਕੋਈ ਜੈਕਟ ਸ਼ੈਕਟ ਪਾ ਲਓ, ਕਿਉਂ ਜੇ ਮੌਸਮ ਕਾਫੀ ਠੰਡਾ। ਹੋਰ ਸੁਣਾਓ। ਅੱਜ ਮੈਂ ਇੱਕ ਡਰਾਮਾ ਪਿਆ ਵੇਖਦਾ ਤੇ ਅਕਸਰ ਡਰਾਮਿਆਂ ਦੇ ਵਿੱਚ, ਮਜ਼ਾਹੀਆ ਦੇ ਵਿੱਚ ਵੀ ਅਤੇ ਸੀਰੀਅਸ ਵੀ ਕਈ ਕਿਰਦਾਰ ਬਣਾਏ ਹੁੰਦੇ ਨੇ ਜਿਨ੍ਹਾਂ ਨੂੰ ਨਾ ਥੋੜ੍ਹਾ ਜਿਹਾ ਇੱਕ ਉਹਨਾਂ ਨੇ ਟੱਚ ਦਿੱਤਾ ਹੁੰਦਾ, ਇੱਕ ਖ਼ਾਸ ਕਿਸਮ ਦਾ ਕਿਰਦਾਰ ਬਣਾਇਆ ਹੁੰਦਾ। ਜਿਵੇਂ ਅੱਜ ਕੱਲ੍ਹ ਬੜਾ ਫੁੱਫੀ ਦਾ ਜਿਹੜਾ ਕਿਰਦਾਰ ਹੈ, ਹੁਣ ਬੜਾ ਮਤਲਬ ਨੈਗੇਟਿਵ ਮਨਫੀ ਕਿਰਦਾਰ ਸ਼ੋਅ ਕੀਤਾ ਜਾਂਦਾ ਕਿ ਉਹ ਖਾਤੂਨ ਖਾਨਾ ਜਿਹੜੀ ਹੈ ਉਹ ਉਸ ਅਗਰ ਕਿਸੇ ਆਪਣੇ ਬੱਚੇ ਨੂੰ ਕੋਈ ਡਾਂਟ ਡਪਟ ਕਰਨੀ ਹੈ ਜਾਂ ਕੁਝ ਵੀ, ਅਤੇ ਉਸ ਨੂੰ ਆਖਣਾ ਕਿ ਤੂੰ ਮਤਲਬ ਫੁੱਫੀ ਵਰਗੀ ਨਾ ਬਣ, ਹਾਂਜੀ। ਜਾਂ ਕੋਈ ਮਜ਼ਾਹੀਆ ਡਰਾਮੇ ਸਾਡੇ ਬੜੇ ਆਉਂਦੇ ਨੇ ਅਤੇ ਉਹਦੇ 'ਚ ਵੀ ਜਿਹੜਾ ਇੱਕ ਫਸਾਦੀ ਜਿਹਾ ਕਿਰਦਾਰ ਜ਼ਾਹਿਰ ਕੀਤਾ ਜਾਂਦਾ ਨਾ, ਉਹ ਫੁੱਫੀ ਦਾ ਜਾਂ ਫੁੱਫੜ ਨੂੰ ਵੀ ਇੰਝ ਜ਼ਾਹਿਰ ਕੀਤਾ ਜਾਂਦਾ ਕਿ ਉਹ ਤਾਂ ਕਈ ਹੁੰਦੇ ਵੀ ਨੇ। ਖੈਰ, ਉਹਦੇ 'ਚ ਕਈ ਬੰਦੇ ਜਿਹੜੇ ਨੇ ਉਹ ਆਪਣੇ ਕਿਸੇ ਘਰ ਦੇ ਅਗਰ ਉਹ ਜਵਾਈ ਹੋਣ ਅਤੇ ਉਹਦਾ ਕਾਫੀ ਨਾਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਉਹ ਜ਼ਾਹਿਰ ਉਹ ਜਿਹੜੇ ਸੱਸ ਸਹੁਰਾ ਨੇ ਜਾਂ ਉਹ ਸਾਲੇ ਹੁੰਦੇ ਨੇ, ਉਹ ਆਪਣੀ ਭੈਣ ਵਾਸਤੇ ਉਹਦੀਆਂ ਜਾਇਜ਼ ਨਜਾਇਜ਼ ਕਈ ਵਾਰੀ ਬਰਦਾਸ਼ਤ ਕਰਦੇ ਨੇ। ਲੇਕਿਨ ਫੁੱਫੀ ਦਾ ਜਿਹੜਾ ਕਿਰਦਾਰ ਹੈ ਉਹ ਤਾਂ ਐਵੇਂ ਹੀ ਖਾਮ ਖਾਈ ਬਣਾਇਆ ਜਾਂਦਾ, ਔਰ ਉਹਦੇ ਵਿੱਚ ਜਿਵੇਂ ਬਾਕੀ ਰਿਸ਼ਤਿਆਂ ਦੇ ਵਿੱਚ ਉਹ ਆਖਿਆ ਜਾਂਦਾ ਨਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ, ਅਤੇ ਉਹਦੇ 'ਚ ਵੀ ਜਿਹੜਾ ਉਹ ਫੁੱਫੀ ਨੂੰ ਬਹੁਤਾ ਬਣਦੀ ਹੁੰਦੀ ਹੈ ਨਾ, ਉਹ ਔਰਤ ਹੀ ਹੁੰਦੀ ਹੈ। ਉਹ ਅਮੂਮਨ ਨੰਦਾਂ ਜਿਹੜੀਆਂ ਨੇ ਉਹ ਫੁੱਫੀ ਦਾ ਜਿਹੜਾ ਨਾ ਉਹ ਮੁਕਾਲਾ ਕਰਦੀਆਂ ਹੁੰਦੀਆਂ ਨੇ, ਯਾਨੀ ਉਹਨੂੰ ਬਲੈਕ ਪੇਂਟ ਕਰਦੀਆਂ ਨੇ। ਹਾਲਾਂਕਿ ਵੇਖੀਏ ਤਾਂ ਹਰ ਔਰਤ ਜਿਹੜੀ ਉਹ ਖੁਦ ਵੀ ਇੱਕ ਫੁੱਫੋ ਹੁੰਦੀ ਹੈ। ਜਿਸ ਵੀ ਔਰਤ ਦਾ ਕੋਈ ਭਾਈ ਹੈ ਅਤੇ ਉਹ ਫਿਰ ਉਹ ਫੁੱਫੀ ਤਾਂ ਹੈ ਨਾ ਜੀ। ਉਹ ਸੋ ਕਿਹਾ ਗਿਆ ਕਿ ਇੱਕ ਦੂਸਰੇ ਦੀ ਜਿਹੜੀ ਹੈ ਨਾ ਬੈਕ ਬਾਈਟਿੰਗ ਨਾ ਕਰੋ, ਉਹਦੇ ਗੀਬਤ ਨਾ ਕਰੋ, ਕਿਸੇ ਨੂੰ ਕਿਸੇ ਦੇ ਬਾਰੇ ਮਨਫੀ ਜਜ਼ਬਾਤ ਦਾ ਇਜ਼ਹਾਰ ਉਹਦੀ ਐਬਸੈਂਸ ਵਿੱਚ ਨਾ ਕਰੋ ਅਤੇ ਨਾ ਉਹਨੂੰ ਬਦਨਾਮ ਕਰੋ। ਇਹ ਇੰਝ ਹੀ ਇੱਕ ਚੇਨ ਫਿਰ ਚੱਲਦੀ ਹੈ ਨਾ। ਫਿਰ ਉਹ ਜਦੋਂ ਫੁੱਫੀ ਸੁਣਦੀ ਹੈ ਤਾਂ ਫਿਰ ਉਸ ਵੀ ਅੱਗੋਂ ਗੱਲਾਂ ਕਰਨੀਆਂ ਨੇ, ਅਤੇ ਜੇ ਬਾਹਮ ਇੱਕ ਦੂਜੇ ਦਾ ਅਦਬ ਇਹਤਰਾਮ ਕੀਤਾ ਜਾਏ ਤਾਂ ਰਿਸ਼ਤਿਆਂ ਦੇ ਵਿੱਚ ਖੂਬਸੂਰਤੀ ਆ ਜਾਂਦੀ ਹੈ। ਹੁਣ ਤਾਂ ਅਕਸਰ ਇਹ ਹੁੰਦਾ ਕਿ ਵੀ ਜਿਹੜੇ ਮੀਆਂ ਬੀਵੀ ਨੇ ਉਹ ਵੀ ਆਪਸ ਦੇ ਵਿੱਚ ਕੋਈ ਮੁਕਾਬਲਾਬਾਜ਼ੀ ਕਰਨ ਲੱਗੇ ਹੁੰਦੇ ਨੇ। ਵੇਖੋ, ਇੱਕ ਆਈਡੀਅਲ ਘਰ ਜਿਹੜਾ ਅਸੀਂ ਸਾਰੇ ਸਮਝਦੇ ਹਾਂ ਬਜ਼ਾਰ, ਉਹ ਹੀ ਹੁੰਦਾ ਨਾ ਜੀ, ਜਿੱਥੇ ਸਾਰੇ ਮੀਆਂ ਬੀਵੀ, ਬੱਚੇ, ਮੀਆਂ ਬੀਵੀ ਦੇ ਮਾਂ ਪਿਓ ਉਹ ਰਲ ਮਿਲ ਕੇ ਇੱਕ ਦੂਜੇ ਨੂੰ ਬਾਹਮ ਅਦਬ ਇਹਤਰਾਮ ਦੇ ਨਾਲ ਰਹਿੰਦੇ ਹੋਣ, ਅਤੇ ਉੱਥੇ ਇੱਕ ਖੁਸ਼ੀ ਔਰ ਖੂਬਸੂਰਤੀ ਦਾ ਅਹਿਸਾਸ ਪੈਦਾ ਹੁੰਦਾ। ਅਤੇ ਉਸੇ ਘਰ ਦੇ ਜਦੋਂ ਉਹ ਬੱਚੇ ਦੀ ਕਿਤੇ ਕੋਈ ਸ਼ਾਦੀ ਅਸੀਂ ਕਰਨ ਲੱਗਦੇ ਹਾਂ ਅਤੇ ਉਹ ਬਿਲਕੁਲ ਜਿਹੜਾ ਉਹ ਆਪਣੇ ਘਰ ਦੇ ਵਿੱਚ ਉਹ ਖਾਨਦਾਨੀ ਨਿਜ਼ਾਮ ਚਾਹੁੰਦਾ ਨਾ, ਉਸ ਤੋਂ ਹੋਰ ਜਿਹੀਆਂ ਗੱਲਾਂ ਕਰਦਾ।
ਅੱਜ ਮੈਂ ਫੇਸਬੁੱਕ 'ਤੇ ਇੱਕ ਬੰਦੇ ਦਾ ਪੜ੍ਹਿਆ, ਨੌਜਵਾਨ ਦਾ, ਅਕਸਰ ਬਲਕਿ ਨੌਜਵਾਨਾਂ ਨੇ ਲਿਖਿਆ ਹੁੰਦਾ ਕਿ ਸਸੁਰਾਲ ਜਿਹੜੇ ਨੇ ਉਹ ਕਰੀਬ ਹੋਣੇ ਚਾਹੀਦੇ ਨੇ ਜਾਂ ਦੂਰ ਹੋਣੇ ਚਾਹੀਦੇ ਨੇ। ਅੱਜ ਇੱਕ ਨੇ ਲਿਖਿਆ ਸੀ ਕਿ ਬੱਚਿਆਂ ਦੇ ਨਨਿਹਾਲ ਕਰੀਬ ਹੋਣੇ ਚਾਹੀਦੇ ਨੇ ਜਾਂ ਦੂਰ ਹੋਣੇ ਚਾਹੀਦੇ ਨੇ, ਜਦ ਕਿ ਸਾਡੇ ਵਸੇਬ ਦੇ ਵਿੱਚ ਇਹ ਬੜੀ ਆਮ ਜੀ ਗੱਲ ਹੈ। ਔਰ ਨਾਨਕੇ ਜਿਹੜੇ ਹੁੰਦੇ ਨੇ ਉਹ ਬੜਾ ਹੀ ਮਿੱਠੇ ਅਤੇ ਅਜ਼ੀਜ਼ ਰਿਸ਼ਤੇਦਾਰ ਹੁੰਦੇ ਨੇ। ਮਾਮੇ ਮਾਸੀਆਂ, ਨਾਨਾ ਨਾਨੀ, ਉਹ ਬੱਚਿਆਂ ਨਾਲ ਬੜਾ ਪਿਆਰ ਕਰਦੇ ਨੇ। ਅਤੇ ਅਕਸਰ ਜਿਹੜੇ ਬੱਚੇ ਨੇ ਉਹਨਾਂ ਦਾ ਬਚਪਨ ਬਲਕਿ ਉਹ ਗੁਜ਼ਰਦੀ ਉਹਨਾਂ ਦੇ ਨਨਿਹਾਲ 'ਚ। ਅਤੇ ਜੇ ਤੁਹਾਨੂੰ ਆਪ ਆਪਣੇ ਨਨਿਹਾਲ ਚੰਗੇ ਲੱਗਦੇ ਨੇ ਅਤੇ ਤੁਹਾਨੂੰ ਆਪਣੇ ਬੱਚਿਆਂ ਦੇ ਨਨਿਹਾਲ ਨਹੀਂ ਚੰਗੇ ਲੱਗਦੇ, ਤੁਹਾਨੂੰ ਉਹਨਾਂ ਬੱਚਿਆਂ ਨੂੰ ਅਗਰ ਕੋਈ ਨਨਿਹਾਲ ਤੋਂ ਕੋਈ ਮੁਹੱਬਤ ਮਿਲਣੀ ਹੈ ਅਤੇ ਉਹ ਤੁਹਾਨੂੰ ਬੁਰੀ ਲੱਗਦੀ ਹੈ। ਮਕਸਦ ਹੈ ਕਿ ਵੀ ਤੁਸੀਂ ਪਹਿਲੇ ਹੀ ਤੈਅ ਕਰ ਲਿਆ ਕਿ ਅਸੀਂ ਇੱਕ ਰਿਸ਼ਤਾ ਜਿਹੜਾ ਉਹ ਬਣਾਉਣਾ ਹੈ ਅਤੇ ਅਸੀਂ ਉੱਥੇ ਸਿੰਘ ਵੀ ਫਸਾਉਣਾ ਹੈ, ਅਤੇ ਫਿਰ ਭਾਈ ਉਹ ਜੋ ਨੀਅਤ ਹੈ ਉਹਦੇ ਮੁਤਾਬਕ ਹੀ ਅਜਰ ਲੱਭਣਾ। ਜੇ ਸਾਡੀਆਂ ਨੀਅਤਾਂ ਹੀ ਜਿਹੜੀਆਂ ਨੇ ਉਹ ਫੱਡੇਬਾਜ਼ੀ ਦੀਆਂ ਨੇ ਜਾਂ ਇੱਕ ਦੂਜੇ ਦੀ ਇੱਜ਼ਤ ਕਰਨ ਦੀ ਬਜਾਏ ਇੱਕ ਦੂਜੇ ਨੂੰ ਥੱਲੇ ਲਾਉਣ ਦੀਆਂ ਨੇ, ਅਤੇ ਫਿਰ ਖੁਸ਼ੀ ਤਾਂ ਉਹਦੇ ਵਿੱਚੋਂ ਨਹੀਂ ਲੱਭਣੀ ਚਾਹੀਦੀ। ਮੁਕਾਬਲਾਬਾਜ਼ੀ ਤਾਂ ਜਿੱਥੇ ਆ ਜੇ ਉੱਥੇ ਗੰਦ ਮਚਾ ਛੱਡਦੀ ਹੈ। ਅਤੇ ਇਸ ਵਾਸਤੇ ਜਨਾਬ ਮੁਕਾਬਲੇਬਾਜ਼ੀਆਂ ਤੋਂ ਅਤੇ ਉੱਤੇ ਲਾਉਣ ਤੋਂ ਜਾਂ ਥੱਲੇ ਲਾਉਣ ਤੋਂ ਇਹਦੇ ਬਜਾਏ ਮਿਊਚੁਅਲ ਰਿਸਪੈਕਟ ਜਿਹੜਾ ਔਰ ਮੁਹੱਬਤ ਜਿਹੜਾ ਇਹਨਾਂ ਜਜ਼ਬਿਆਂ ਨੂੰ ਅੱਗੇ ਰੱਖਣਾ ਚਾਹੀਦਾ। ਦੋਵਾਂ ਘਰਾਂ ਨੂੰ ਇੱਕ ਦੂਜੇ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜੇ ਨਨਿਹਾਲ ਦੀ ਇੱਜ਼ਤ ਹੋਏ ਤਾਂ ਨਾ ਨਨਿਹਾਲ ਵਾਲੇ ਸਮਝਣ ਵੀ ਅਸੀਂ ਥੱਲੇ ਲਾ ਲਿਆ, ਅਤੇ ਨਾ ਦਦਿਆਲ ਵਾਲੇ ਜਿਹੜੇ ਨੇ ਉਹ ਸਮਝਣ ਕਿ ਵੀ ਅਸੀਂ ਥੱਲੇ ਲੱਗ ਗਏ ਹਾਂ। ਮਤਲਬ ਨਨਿਹਾਲ ਦਦਿਆਲ ਦੋਵੇਂ ਯਾਨੀ ਮੀਆਂ ਬੀਵੀ ਦੋਵੇਂ ਜਿਹੜੇ ਨੇ ਉਹ ਇੱਕ ਪਾਰਟੀ ਬਣ ਕੇ ਰਹਿਣ, ਅਤੇ ਉਹ ਅਲੱਗ ਅਲੱਗ ਸਮਝਣ ਦੀ ਬਜਾਏ ਉਹ ਇੱਕ ਦੂਜੇ ਦੀ ਇੱਜ਼ਤ ਦੀ ਸਾਂਝ ਕਰਨ, ਅਤੇ ਇਹਦੇ ਨਾਲ ਤੁਸੀਂ ਵੇਖੋ ਜ਼ਿੰਦਗੀ ਬੜੀ ਖੂਬਸੂਰਤ ਹੋ ਜਾਏਗੀ। ਅਤੇ ਇਹ ਹੀ ਹਾਲ ਜਨਾਬ ਬਾਕੀ ਰਿਸ਼ਤਿਆਂ ਦਾ ਵੀ ਹੁੰਦਾ। ਸਾਰੇ ਰਿਸ਼ਤਿਆਂ ਦੀ ਬੁਨਿਆਦ ਜਿਹੜੀ ਹੈ ਉਹ ਮਿਊਚੁਅਲ ਰਿਸਪੈਕਟ ਔਰ ਮੁਹੱਬਤ ਹੀ ਹੈ, ਚਾਹੇ ਉਹ ਦੋਸਤੀ ਹੈ, ਚਾਹੇ ਉਹ ਰਿਸ਼ਤੇਦਾਰੀ ਹੈ, ਔਰ ਟਰਸਟ ਹੈ, ਐਤਮਾਦ ਹੈ। ਜਿੱਥੇ ਇੱਜ਼ਤ ਦੀ ਸਾਂਝ ਕੋਈ ਨਾ ਕਰੇ ਉੱਥੇ ਕੋਈ ਰਿਸ਼ਤਾ ਅੱਗੇ ਨਹੀਂ ਚੱਲ ਸਕਦਾ, ਕਿਉਂ ਜੇ ਰਿਸ਼ਤੇ ਦੀ ਬੁਨਿਆਦ ਦੀ ਇੱਜ਼ਤ ਦੀ ਸਾਂਝ ਹੁੰਦੀ ਹੈ ਕਿ ਜਿੱਥੇ ਤੁਸੀਂ ਲੱਗਦੇ ਦੀ ਕੰਡ ਪਿੱਛੇ ਵੀ ਇੱਜ਼ਤ ਰੱਖਦੇ ਹੋ। ਜੇ ਇਹ ਜਜ਼ਬਾ ਨਹੀਂ ਤਾਂ ਫਿਰ ਸਮਝੋ ਕੋਈ ਰਿਸ਼ਤੇ ਵੀ ਕੋਈ ਨਹੀਂ। ਅਤੇ ਰਿਸ਼ਤੇ ਮੁਹੱਬਤ ਦੇ ਹੁੰਦੇ ਨੇ। ਰਿਸ਼ਤੇ ਉਹ ਰਿਸ਼ਤੇ ਨਹੀਂ ਹੁੰਦੇ ਕਿ ਵੀ ਬਸ ਉਹ ਤੁਸੀਂ ਹੁਣ ਖੂਨ ਦੇ ਕਿਸੇ ਰਿਸ਼ਤੇ 'ਚ ਬੰਧ ਗਏ ਹੋ ਅਤੇ ਹੁਣ ਤੁਸੀਂ ਉਹ ਰਗੜਾ ਖਾਂਦੇ ਹੀ ਰਹੋ। ਹਰ ਉਹ ਬੰਦਾ ਆਪਣਾ ਜਿਹੜਾ ਪਿਆਰ ਕਰਦਾ, ਜਿੱਥੇ ਪਿਆਰ ਕੋਈ ਨਹੀਂ ਉੱਥੇ ਤਾਂ ਫਿਰ ਕੋਈ ਰਿਸ਼ਤਾ ਵੀ ਤਾਂ ਕੋਈ ਨਹੀਂ ਨਾ ਜੀ। ਅੱਛਾ, ਹੁਣ ਪਾਕਿਸਤਾਨ ਦੇ ਵਿੱਚ ਮੈਂ ਪਿਆ ਵੇਖਦਾ ਕਿ ਵੀ ਉੱਥੇ ਵੀ ਉਹ ਹੁਣ ਪ੍ਰੋ ਇਮਰਾਨ ਖਾਨ ਅਤੇ ਮੁਖਾਲਫ ਇਮਰਾਨ ਖਾਨ ਦੋ ਹੀ ਹੁਣ ਤਬਕੇ ਰਹਿ ਗਏ ਨੇ। ਅਤੇ ਇਮਰਾਨ ਖਾਨ ਜਿਹੜਾ ਉਹਦਾ ਇੱਕੋ ਹੀ ਮੋਟੋ ਹੈ ਕਿ ਵੀ ਮੈਂ ਪਾਕਿਸਤਾਨ ਦੀ ਇੱਜ਼ਤ ਕਰਵਾਉਣੀ ਹੈ, ਮੈਂ ਪਾਕਿਸਤਾਨੀਆਂ ਦੀ ਖੁਸ਼ੀ ਅਤੇ ਖੁਸ਼ਹਾਲੀ ਚਾਹੁੰਦਾ। ਅਤੇ ਉਹਦੇ ਖਿਲਾਫ ਸਾਰੀਆਂ ਪਾਰਟੀਆਂ, ਸਾਰੇ ਇਦਾਰੇ ਇਕੱਠੇ ਹੋ ਗਏ ਨੇ। ਜਰਨੈਲ, ਜੱਜ, ਪੁਲਿਸ, FIA, ਉਹ 70 ਸਾਲ ਤੋਂ ਜੋ ਹਰਾਮ ਖਾਂਦੇ ਨੇ ਪਏ ਅਤੇ ਉਹ ਹਰਾਮ ਲੱਗ ਗਏ ਆ। ਹੁਣ ਉਹ ਜਿਹੜਾ ਹਰਾਮ 'ਤੇ ਲੱਗ ਜਾਏ ਉਹ ਫਿਰ ਡਰਦਾ ਹਰਾਮ
ਖੋਰੀ ਜਿਹੜੀ ਹੈ ਬੰਦ ਹੋ ਗਈ ਅਤੇ ਰੱਬ 'ਤੇ ਉਹਦਾ ਤਵੱਕਲ ਹੁੰਦਾ ਨਹੀਂ। ਉਹ ਸਮਝਦਾ ਮੈਂ ਭੁੱਖਿਆ ਮਰ ਜਾਣਾ। ਉਸ ਖਬੀਸ ਨੂੰ ਇਹ ਨਹੀਂ ਪਤਾ ਕਿ ਇਹ ਜੋ ਮੇਰੇ ਮੁਕੱਦਰ 'ਚ ਲਿਖਿਆ ਹੈ ਉਹ ਮੈਨੂੰ ਲੱਭ ਕੀ ਰਹਿਣਾ। ਜੇ ਤੂੰ ਅਰਬਪਤੀ ਬਣਨਾ ਤਾਂ ਉਹ ਤੂੰ ਹਲਾਲਕਾਰੀ ਨਾਲ ਵੀ ਅਰਬਪਤੀ ਬਣਨਾ ਹੀ ਬਣਨਾ। ਉਹ ਰੱਬ ਤੇਰੇ ਮੁਕੱਦਰ 'ਚ ਲਿਖੇ ਹੈ। ਸਿਰਫ ਤੂੰ ਸਬਰ ਕਰ ਲਵੇਂ, ਤੂੰ ਉਸ ਜਿਹੜਾ ਤੇਰਾ ਮੁਕੱਦਰ ਹੈ ਉਹਦੀ ਹਸੂਲ ਦੇ ਵਿੱਚ ਜਲਦੀ ਨਾ ਕਰੇ ਔਰ ਤੂੰ ਸਿੱਧੇ ਰਸਤੇ ਇਖਤਿਆਰ ਕਰੇ ਤਾਂ ਉਹ ਫਿਰ ਵੀ ਤੈਨੂੰ ਲੱਭਣਾ ਹੀ ਆ। ਉਹ ਹੁਣ ਸਾਰੇ ਜਿੰਨੇ ਹਰਾਮਕਾਰ ਤਬਕੇ ਨਾ ਜੀ ਉਹ ਸਾਰੇ ਉਹਦੇ ਖਿਲਾਫ ਇਕੱਠੇ ਹੋ ਗਏ। ਜੇ ਉਸ ਆਪਣੀ ਹਕੂਮਤ ਦੇ ਵਿੱਚ ਉਹ ਇੱਕ ਹਮਦਰਦ ਆਦਮੀ ਆ, ਉਸ ਸੜਕਾਂ 'ਤੇ ਪਏ ਬੰਦਿਆਂ ਬਾਰੇ ਸੋਚਿਆ, ਉਸ ਸਰਦੀ ਬਾਰੇ ਸੋਚਿਆ ਕਿ ਕਿਵੇਂ ਰਾਤ ਗੁਜ਼ਾਰਦੇ ਨੇ, ਉਹਨਾਂ ਵਾਸਤੇ ਕੋਈ ਰੋਟੀ ਟੁੱਕਰ ਦਾ ਬੰਦੋਬਸਤ ਕੀਤਾ, ਕੋਈ ਬਿਸਤਰਾ ਰਜ਼ਾਈ ਦਿੱਤਾ, ਸ਼ੈਲਟਰ ਦੇ ਛੱਡਿਆ। ਇਹਦੇ ਉੱਤੇ ਉਹ ਬੰਦੇ ਜਿਹੜੇ ਜਿਨ੍ਹਾਂ ਕੋਲ ਰੱਜ ਪੈਸਾ ਉਹ ਹੱਸਦੇ ਕਿ ਜੀ ਇਹ ਕਿਹੜਾ ਕੰਮ ਲੱਗਿਆ ਕਰਨ, ਇਹ ਕੋਈ ਕੰਮ ਹੈ ਕਰਨ ਵਾਲਾ। ਉਹ ਬੇਦਰਦ ਲੋਕ ਜਿਹੜੇ ਨੇ ਜਿਨ੍ਹਾਂ ਰਾਤ ਇੱਕ ਬੇਯਾਰੋ ਮਦਦਗਾਰ ਕਿਤੇ ਗੁਜ਼ਾਰਨੀ ਪਏ ਅਤੇ ਫਿਰ ਉਹਨਾਂ ਨੂੰ ਸਮਝ ਆਉਂਦੀ, ਜਿਨ੍ਹਾਂ ਨੂੰ ਗਰੀਬ ਦੇ ਦੁੱਖ ਦਾ ਅੰਦਾਜ਼ਾ ਹੀ ਕੋਈ ਨਾ ਆ। ਜੇ ਉਸ ਉਹਨਾਂ ਵਾਸਤੇ ਕੋਈ ਵਜ਼ੀਫੇ ਮੁਕਰਰ ਕਰ ਛੱਡੇ, ਕੋਈ ਉਹਨਾਂ ਦੇ ਇਲਾਜ ਮੁਆਲਜੇ ਦਾ ਬਸਤਾ ਬੰਦ ਕਰ ਦਿੱਤਾ ਅਤੇ ਉਹ ਸਾਰਿਆਂ ਨੂੰ ਤਕਲੀਫ ਸ਼ੁਰੂ ਹੋ ਗਈ। ਸੋ ਮਚ ਸੋ ਕਿ ਜਿਹੜੇ ਗਰੀਬ ਵੀ ਸਨ ਲੇਕਿਨ ਉਹਨਾਂ ਨੂੰ ਸਿਰਫ ਉਹ ਖੁਦਾ ਵਾਸਤੇ ਦਾ ਵੈਰ ਆ ਕਿ ਵੀ ਅਸੀਂ ਤਾਂ ਜੀ ਸ਼ੁਰੂ ਤੋਂ ਹੀ ਪੀਪਲ ਪਾਰਟੀ ਦੇ ਹਾਂ, ਅਸੀਂ ਤਾਂ ਜੀ ਸ਼ੁਰੂ ਤੋਂ ਹੀ ਮੁਸਲਿਮ ਲੀਗ ਦੇ ਹਾਂ ਜੀ, ਅਸੀਂ ਸ਼ੁਰੂ ਤੋਂ ਹੀ ਮੁਲਵਾਣੇ ਦੇ ਨਾਲ ਹਾਂ। ਉਹਨਾਂ ਅੰਨਿਆਂ ਗੂੰਗਿਆਂ ਬੋਲਿਆਂ ਇਹ ਨਹੀਂ ਵੇਖਿਆ ਕਿ ਵੀ ਚੰਗਾ ਕੌਣ ਹੈ ਅਤੇ ਅੱਛਾ ਅਮਲ ਕੌਣ ਪਿਆ ਕਰਦਾ ਹੈ। ਉਹ ਸਾਰੇ ਜਿਹੜੇ ਨਾ ਉਹ ਲੰਗੋਟੀ ਕੱਸ ਕੇ ਜਿਹੜੇ ਪਹਿਲੇ ਇੱਕ ਦੂਜੇ ਦੀ ਗਾਟਿਆਂ ਨੂੰ ਫੱਦੇ ਉਹ ਸਾਰੇ ਇਕੱਠੇ ਹੋ ਕੇ ਅਤੇ ਹੁਣ ਇਮਰਾਨ ਖਾਨ ਦੇ ਮੁਕਾਬਲੇ 'ਚ ਆ ਗਏ। ਉਹ ਸਿਰਫ ਇਸ ਵਾਸਤੇ ਕਿ ਉਹਨਾਂ ਨੂੰ ਉਹ ਜਿਹੜਾ ਜੀ ਪਿਆ ਹਰਾਮ ਦਾ ਪੈਸਾ ਮੁਲਕ ਨੂੰ ਖੋਤਰ ਕੇ ਵਿਖਾਉਂਦੇ ਨੇ, ਉਹ ਉਹਨਾਂ ਨੂੰ ਸਮਝ ਆਈ ਵੀ ਕਿਤੇ ਸਾਡੇ ਹੱਥੋਂ ਇਹ ਨਾ ਨਿਕਲ ਜਾਏ। ਉਹ ਇਹ ਨਹੀਂ ਸੋਚਦੇ ਕਿ ਜੇ ਮੁਲਕ ਖੁਸ਼ਹਾਲ ਹੋ ਗਿਆ ਤਾਂ ਸਾਰੇ ਹੀ ਖੁਸ਼ਹਾਲ ਹੋ ਜਾਣਾ। ਇਹ ਉਹਨਾਂ ਦੇ ਮਾਤੇ 'ਚ ਗੱਲ ਨਹੀਂ ਆਈ। ਉਹ ਲਾਲਚੀ ਬਾਂਦਰ ਨੂੰ ਜਿਹੜੇ ਦੋਵੇਂ ਮੁੱਠ ਜਿਹੜੀਆਂ ਨੇ ਉਹ ਫਸਾ ਲੈਂਦੇ ਨੇ ਗੜਵੀ ਦੇ ਵਿੱਚ ਅਤੇ ਫਿਰ ਖੋਲ੍ਹਦੇ ਨਹੀਂ, ਚਾਹੇ ਉਹ ਆਪਣੀ ਜਾਨ ਹੀ ਦੇ ਦੇਣ। ਅਤੇ ਇਹਨਾਂ ਵੀ ਮੁੱਠੀਆਂ ਖੋਲ੍ਹਣੀਆਂ ਕੋਈ ਨਹੀਂ, ਇਹਨਾਂ ਵੀ ਸਾਰਿਆਂ ਭਦੀ ਜਾਣਾ ਇਨਸ਼ਾ ਅੱਲਾ। ਖੁਦਾ ਇਹਨਾਂ ਨੂੰ ਗਰਕ ਕਰੇ ਅਤੇ ਸਾਡੇ ਮੁਲਕ ਨੂੰ ਸਲਾਮਤ ਰੱਖੇ ਅਤੇ ਜਮਹੂਰ ਅਤੇ ਜਮਹੂਰੀਅਤ ਦੀ ਖੈਰ ਹੋਵੇ ਅਤੇ ਸਾਰੇ ਪਾਕਿਸਤਾਨੀ ਖੁਸ਼ੀ ਅਤੇ ਖੁਸ਼ਹਾਲੀ ਦੀ ਜ਼ਿੰਦਗੀ ਗੁਜ਼ਾਰਨ। ਗੱਲ ਇੰਝ ਹੈ ਕਿ ਜੇ ਪਾਕਿਸਤਾਨ ਇਹਨਾਂ ਹਾਲਾਂ ਦੇ ਵਿੱਚ ਹੀ ਰਿਹਾ ਅਤੇ ਫਿਰ ਤਾਂ ਲੱਗਦਾ ਹੈ ਮੁਲਕ ਹੀ ਰੁੜ ਜਾਣਾ। ਅਤੇ ਕਿਆ ਤੁਸੀਂ ਆਪਣੇ ਉਸ ਲਾਲਚ ਦੇ ਉੱਤੇ, ਆਪਣੇ ਉਸ ਘਟੀਆਪਨ ਦੇ ਉੱਤੇ ਕਾਬੂ ਪਾ ਕੇ ਅੱਲਾਹ ਤਵੱਕਲ ਨਹੀਂ ਹੋ ਸਕਦੇ? ਕਿਆ ਤੁਸੀਂ ਥੋੜ੍ਹਾ ਸਬਰ ਦਾ ਔਰ ਬਰਦਾਸ਼ਤ ਦਾ ਮੁਜ਼ਾਹਰਾ ਨਹੀਂ ਕਰ ਸਕਦੇ? ਅੱਲਾਹ ਤਾਲਾ ਜਿਹੜਾ ਉਹ ਤੁਹਾਡੀ ਤਕਦੀਰ ਲਿਖੀ ਹੈ, ਉਹਨੇ ਜਿਹੜਾ ਤੁਹਾਡਾ ਮੁਕੱਦਰ ਲਿਖਿਆ ਹੈ ਉਹ ਤੁਹਾਨੂੰ ਮਿਲ ਕੇ ਰਹਿਣਾ। ਤੁਸੀਂ ਉਸ ਦੇ ਉੱਤੇ, ਉਹਦੀ ਰਹਿਮਤ ਦੇ ਉੱਤੇ ਯਕੀਨ ਤਾਂ ਰੱਖ ਕੇ ਵੇਖੋ। ਕੋਵਿਡ ਦੇ ਬਾਵਜੂਦ 2 ਸਾਲਾਂ ਜਦੋਂ ਪੂਰੀ ਦੁਨੀਆ ਦੀ ਮਈਸ਼ਤ ਜਿਹੜੀ ਉਹ ਥੱਲੇ ਜਾਂਦੀ ਰਹੀ ਅਤੇ ਪਾਕਿਸਤਾਨ ਜਿਹੜਾ ਉਹ ਤਰੱਕੀ ਕਰਦਾ ਸੀ ਪਿਆ। 17 ਸਾਲ ਬਾਅਦ ਪਾਕਿਸਤਾਨ ਦੇ ਵਿੱਚ ਜਿਹੜੇ ਨੇ ਉਹ ਤਰੱਕੀ ਦੇ ਇਸ਼ਾਰੀਏ ਉਹ ਸਾਰੇ ਬੁਲੰਦੀ ਜ਼ਾਹਿਰ ਕਰ ਰਹੇ ਸਨ ਅਤੇ ਚੰਗੇ ਭਲੇ ਟੁਰਦੇ ਮੁਲਕ ਨੂੰ ਜਿਹੜਾ ਕੋਵਿਡ ਦੇ ਵਿੱਚ ਤਰੱਕੀ ਕਰਦਾ ਸੀ ਪਿਆ ਉਹਨੂੰ ਫੜ ਕੇ ਤੇ ਤੁਸੀਂ ਗੜੇ ਤੁੰਨ ਦਿੱਤਾ। ਖੁਦਾ ਦਾ ਨਾਂ ਹੈ, ਆਪਣੇ ਉੱਤੇ ਅਤੇ ਇਸ ਮੁਲਕ ਉੱਤੇ ਰਹਿਮ ਖਾਓ। ਚੰਗਾ ਜੀ, ਮਿਲਦੇ ਹਾਂ ਫਿਰ ਅਗਲੇ ਵਲੋਗ ਦੇ ਨਾਲ। ਰੱਬ ਰਾਖਾ।